ਪੰਜਾਬੀ ਪਿਆਰਿਓ, ਜੀਵਨ ਜੋਗਿਓ, ਜੁਗ ਜੁਗ ਜੀਵੋ। ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਬਕਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸੁਬਾਹ ਲੱਖਾਂ ਕਰੋੜਾਂ ਮੁਸਲਮਾਨਾਂ ਜਿਹੜਾ ਨਾ ਉਹ ਈਦ ਕੁਰਬਾਨ ਮਨਾਉਣੀ ਹੈ। ਤੇ ਸਾਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਾਨਵਰਾਂ ਦੀਆਂ ਜਿਹੜੀਆਂ ਅਲੈਸ਼ਾਂ ਨੇ ਉਹ ਤਾਂ ਪਹਿਲੀ ਗੱਲ ਹੈ ਕਿ ਉਹ ਜ਼ਮੀਨ 'ਚ ਦਬੜੀਆਂ ਨੇ, ਸੜਕ ਜਿਹੜੀ ਸਾਹਮਣੇ ਸੱਟਣੀਆਂ ਅਕਸਰ ਚੱਕਾਂ 'ਚ ਅਸੀਂ ਇੰਝ ਕਰਨੇ ਹਾਂ। ਇਬਨ ਖਲਦੂਨ ਨੇ ਬਹੁਤ ਪਹਿਲੇ ਆਪਣੀ ਕਿਤਾਬ 'ਚ ਲਿਖਿਆ ਸੀ, ਉਹਦੇ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਕਿਸੇ ਅਖਬਾਰ 'ਚ, ਕਿ ਸਾਡੇ ਖਿੱਤੇ ਬਾਰੇ ਲਿਖਿਆ ਕਿ ਇਹ ਲੋਕੀ ਨਾ ਸਫਾਈ ਕਰਕੇ ਕੂੜਾ ਕਿਰਕਟ ਗਲੀ ਸੁੱਟ ਦਿੰਦੇ ਨੇ ਸਾਹਮਣੇ। ਉਹ ਕੰਮ ਨਹੀਂ ਕਰਨਾ। ਦੂਸਰਾ ਕਰਨਾ ਅਸਾਂ ਕਿ ਜਿਹੜਾ ਗੋਸ਼ਤ ਹੈ ਉਹ ਉਹਨਾਂ ਬੰਦਿਆਂ ਦੇ ਘਰ ਪਹੁੰਚਾਉਣਾ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਕਿ ਉਹਨਾਂ ਨੂੰ ਲੋੜ ਹੈ। ਜਿਨ੍ਹਾਂ ਪਹਿਲੀ ਕੁਰਬਾਨੀ ਦਿੱਤੀ ਉਹ ਤੋਂ ਲੋੜ ਕੋ ਨਹੀਂ। ਜਿਹੜੇ ਮਤਲਬ ਬੰਦੇ ਕਈ ਐਸੇ ਇਹਨਾਂ ਨੂੰ ਸਾਲ 'ਚ ਇੱਕ ਵਾਰੀ ਨਸੀਬ ਹੁੰਦਾ ਗੋਸ਼ਤ, ਇਹ ਅੱਲਾ ਦੀ ਇੱਕ ਨਿਮਤ ਹੈ। ਤੇ ਜਾਨਵਰਾਂ ਬਾਰੇ ਵੀ ਥੋੜ੍ਹਾ ਜਿਹਾ ਖਿਆਲ ਰੱਖਣਾ। ਭੁੱਖੇ ਪਿਆਸੇ ਜਿਹੜਾ ਨਾ ਉਹ ਕੁਰਬਾਨ ਨਹੀਂ ਕਰਨੇ। ਪਹਿਲੇ ਪਾਣੀ ਪਿਆ ਲੈਣਾ, ਛੁਰੀ ਤੇਜ਼ ਕਰ ਲੈਣੀ ਹੈ। ਜੇ ਦੋ ਜਾਨਵਰ ਨੇ ਤੇ ਇੱਕ ਜਾਨਵਰ ਦੂਏ ਦੇ ਸਾਹਮਣੇ ਜ਼ਬਾ ਨਹੀਂ ਕਰਨਾ। ਜੀਂਦੇ ਵਸਦੇ ਰਹੋ। ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਈਦ ਦੀਆਂ ਹੋਣ। ਜੀਵੇ ਪੰਜਾਬ, ਸਦਾ ਜੀਵੇ।